ਲੈ ਅੱਬਾ ਚਾਚਾ ਹੋਏ ਤਾਂ ਕਹੂਗਾ ਕਿ ਵਾਕਈ ਵਿਆਹ ਤੇ ਕੋਈ ਆਇਆ ਸੀ। ਲੈ ਮਜ਼ਾ ਖੋਇਆ ਮੈਨੂੰ ਸਾਰੇ ਵਿਆਹ ਦੇ ਵਿੱਚੋਂ ਮਜ਼ਾ ਆਇਆ ਨਾ ਤੇ ਮਹਿੰਦੀ ਦੀ ਰਾਤ ਦਾ ਆਇਆ। ਅੱਛਾ ਮਹਿੰਦੀ ਦੀ ਰਾਤ ਨੂੰ ਨੱਚਣਾ ਸ਼ੁਰੂ ਕੀਤਾ ਵਾ ਬੜੇ ਮੁੰਡੇ ਅੱਗੇ ਆ ਨੱਚੇ ਬੜੇ ਮੁੰਡੇ ਅੱਗੇ ਆ ਨੱਚੇ ਇੰਜ ਕਰਕੇ ਤੇਰੇ ਬੰਦੇ ਨੇ ਇੱਕ ਠੁਮਕਾ ਮਾਰਿਆ ਵਾ ਉਹ ਨਾਲੀ 'ਚ ਜਾ ਪਿਆ ਕੋਈ ਉੱਥੇ ਬਰਬਰਾਂ 'ਚ ਮੇਰੇ ਨਾਲ ਨੱਚਣ ਜੋਗਾ ਨਹੀਂ ਰਿਹਾ ਤੂੰ ਹਿਸਾਬ ਲਾ ਲਾ। ਮੇਰੇ ਨਾਲ ਕੀ ਤੂੰ ਦੱਸ ਬੁੱਢੀਆਂ ਆਈਆਂ ਬਾਜੀ ਅੱਛਾ ਉਹ ਨਾ ਸੂਟ ਪਾਇਆ ਤੇ ਮੇਰੇ ਸੂਟ ਦੂਰੋਂ ਵੇਖ ਕੇ ਤੇ ਜੈਲਸ ਹੋਈ ਜਾਏ ਜਿੰਨਾ ਮਰਜ਼ੀ ਜੈਲਸ ਹੋ ਮੇਰੇ ਵਰਗਾ ਫੇਰ ਨਹੀਂ ਤੂੰ ਪਾ ਸਕਦੀ। ਉਹ ਮੇਰੀ ਤਾਂ ਸੁਣੋ ਜਦੋਂ ਮਿਲਣੀ ਕਰਨ ਲੱਗੇ ਅੱਛਾ ਕਹਿੰਦੇ ਭਾਜੀ ਅੱਗੇ ਆਓ ਤੁਸੀਂ ਮੇਰਾ ਹੱਥ ਮੈਨੂੰ ਵਿਆਹ ਵਾਲਾ ਸੀਨ ਦੇਣ ਚ ਆਈ ਜਾਣ ਡਿਆ ਬਾਰ-ਬਾਰ। ਕੀ ਹੋਇਆ ਸੀ? ਮੇਰੇ ਨਾ ਇੱਕ ਬੰਦਾ ਸਾਹਮਣੇ ਬੈਠਾ ਰੋਟੀ ਖਾਣ ਡਿਆ। ਅੱਛਾ ਮੈਂ ਕਿਹਾ ਲੈ ਵੀ ਅੱਬਾ ਇਹਨੇ ਚਪੇੜਾ ਮਾਰੇ ਹੀ ਮਾਰੇ। ਕਿਉਂ? ਉਹ ਮੈਂ ਨਾ ਉਹ ਬੰਦੇ ਨੇ ਨਾ ਅੱਜ ਕਰਕੇ ਬੋਟੀ ਧੋੜੀ ਆ ਉਹਦੇ ਬੋਟੀ ਹੱਥੋਂ ਛੁੱਟੀ ਡਾਇਰੈਕਟ ਅੱਬੇ ਦੇ ਮੂੰਹ 'ਚ। ਅੱਬਾ ਜੀ ਤੁਸੀਂ ਬਾਹਰ ਵੀ ਇੰਜ ਕਰਦੇ ਹੋ। ਉਹ ਮੈਂ ਦੇਖਿਆ ਅੱਬੇ ਨੂੰ ਗਾਲ ਨਹੀਂ ਕੱਢੀ ਉੱਤੋਂ ਨਾਂ ਦੀ ਬੁਰਕੀ ਲਾਉਣ ਲੱਗ ਪਿਆ। ਇਹ ਬਿਸ਼ਤੀ ਹੈ ਪੁੱਤ ਬਿਸ਼ਤੀ ਹੈ। ਅੱਛਾ ਤੂੰ ਅੱਬਾ ਕੀ ਕਹਿਣ ਅੱਬਾ ਲੱਗਾ ਜੀ ਸੀ? ਤੁਸੀਂ ਮਹਿਸੂਸ ਕੀਤੀ ਸੀ? ਉਹ ਤੁਹਾਡੀ ਓਏ ਉਹ ਕਿਸੇ ਨੂੰ ਸੌਣ ਵੀ ਦੇ ਓਏ ਮੈਂ ਵੇਖਾਂ ਤੇ ਸਹੀ ਕਿਹੜੀ ਜੰਜ ਆਈ ਇਹਨਾਂ ਘਰ। ਓਏ ਇਹ ਕੀ ਬੋਲੇ ਕੀ? ਉਹ ਜਦੋਂ ਮਿਲਣੀ ਕਰਨ ਲੱਗੇ ਨਾ ਪੁੱਤ ਕਹਿੰਦੇ ਭਾਜੀ ਨੂੰ ਅੱਗੇ ਕਰੋ ਹਾਂ ਤੇ ਜਦੋਂ ਮੈਨੂੰ ਅੱਗੇ ਕੀਤਾ ਤੇ 18 16 ਸੂਟ ਮੇਰੇ ਰੱਖੇ। ਮੈਂ ਕਿਹਾ ਇਹ ਤਾਂ ਮੈਂ ਕਦੀ ਲਿਆ ਨਹੀਂ। ਮੈਂ ਜਦੋਂ ਲਿਆ 4 5 6 ਹਜ਼ਾਰ ਵਾਲਾ ਸੂਟ ਲੈਣਾ ਇਹ ਤਾਂ ਨਹੀਂ ਮੈਂ ਲੈਣਾ ਪੜੇਗਾ। ਸਲਾਮੀਆਂ ਵੇਟੀਆਂ ਫਿੱਕੀਆਂ ਪਾਉਣ ਦੇ ਸੀ ਜਿਹੜਾ ਕੋਈ ਹਿਸਾਬ ਨਹੀਂ। ਪਰ ਇਹ ਆ ਕਿ ਤੇਰੇ ਪੁੱਤ ਨੇ ਉੱਥੇ ਕਮਾਲ ਕਰ ਦਿੱਤੀ। ਸਲਾਮੀਆਂ ਦੀ ਵਾਰੀ ਆਈ ਨਾ ਤੇ ਸਾਰੇ ਸਲਾਮੀਆਂ ਪਾਉਣ ਦੇ ਆਪਣੇ ਵੱਲੋਂ ਕੋਈ ਇੱਕ ਨੇ ਤਾਂ 1000 ਸਲਾਮੀ ਪਾਉਣੀ ਸੀ ਤੇ 50 ਦੇ ਨੋਟ ਕਿੰਨੇ ਸਾਰੇ ਗਿਣਦੇ ਆ ਟਾਈਮ ਲਾਤਾ। ਅੱਛਾ ਮੈਂ ਕਿਹਾ ਇਹ ਕਿਹੜੀਆਂ ਸਲਾਮੀਆਂ ਚ ਸਲਾਮੀਆਂ ਵਾ। ਉੱਥੇ ਤੇਰੇ ਪੁੱਤ ਨੇ ਅੱਜ ਕਰਕੇ 5000 ਦਾ ਨੋਟ ਸਿੱਟਿਆ ਸਾਰਿਆਂ ਦੇ ਮੂੰਹ ਲੋਟੇ ਆਰ ਕੇ ਆਹ ਕਿੱਦਾਂ ਦੰਦ ਨਿਕਲਣ ਦੇ ਆ ਕੋਈ ਖਿਆਲ ਨਹੀਂ ਨਾਲ ਘਰ ਨੇ ਕਿ ਆਪਣੇ ਘਰ ਦੇ ਵਿੱਚ ਬੰਦਾ ਆਹ ਕਰਦਾ ਤੁਹਾਡਾ ਬੰਦੋਬਸਤ। ਅੱਛਾ ਅੱਬਾ ਜੀ ਮੈਂ ਬਹਿ ਗਈ ਸੋਫੇ ਤੇ ਠੀਕ ਹੈ ਤੇ ਮੈਂ ਨਾ ਜਦੋਂ ਸੋਫੇ ਤੇ ਬਹਿ ਗਈ ਆ ਨਾ ਤੇ ਸਾਰੇ ਜਣੇ ਦੁਲਹਨ ਨੂੰ ਲੈ ਕੇ ਆ ਗਏ। ਅੱਛਾ ਕਹਿੰਦੇ ਪਿੱਛੇ ਹੋ ਇਹਨੂੰ ਵੋਟੀ ਨੂੰ ਬਹਿਣ ਦੇ। ਮੈਂ ਕਿਹਾ ਵੋਟੀ ਹੈਗੀ ਆਪਣੇ ਘਰ ਮੈਂ ਬਹਿਣ ਦਿੰਨੀ ਉਹਨੂੰ। ਮੈਂ ਓਏ ਇਮਲੀ ਉਹ ਕਿਹੜਾ ਉਹ ਮੈਂ ਰਾਜਾ ਓਏ ਆ ਜਾ ਵੇਖ ਬਾਹਰ ਜਾ ਕੇ ਦੇਖੋ ਰਾਜਾ ਕੌਣ ਹੈ ਬਾਹਰ। ਲੰਘਿਆ ਵਾ ਰਾਜਾ ਵਾ ਲੰਗਰ ਰਾਜੇ ਉਹ ਮਜ਼ਾ ਆਇਆ ਨਾ ਵਿਆਹ ਤੇ ਜਿਹੜਾ ਕੋਈ ਹਿਸਾਬ ਯਾਰ ਹੈ ਬਾਜੀ ਇਹਦਾ ਵੀ ਕਿਸੇ ਕੋਈ ਅਖਲਾਕੀਅਤ ਹੁੰਦੀ ਕੋਈ ਅਦਬ ਹੁੰਦਾ ਹੈ ਕੋਈ ਲਿਹਾਜ਼ ਹੁੰਦਾ ਹੈ। ਇਹ ਤੁਹਾਡੇ ਗਵਾਂਢ ਮੈਂ ਤਾਂ ਘਰ ਲੈ ਕੇ ਨਾ ਫਸ ਗਿਆ। ਮੈਨੂੰ ਇੰਜ ਲੱਗਦਾ ਮੈਂ ਪਤਾ ਨਹੀਂ ਕਿਹੜੇ ਚੰਗੜਾਂ 'ਚ ਆ ਗਿਆ। 24 ਘੰਟੇ ਤੁਹਾਡੇ ਘਰੋਂ ਹਾ ਲਾ 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 ਹਾ ਬਾਂਦਰ ਆ ਤੁਸੀਂ ਮਸਕਰੇ ਆ। 24 ਘੰਟੇ ਤੁਹਾਨੂੰ ਕੋਈ ਖਿਆਲ ਨਹੀਂ ਕੀ ਹੋਇਆ ਕੀ ਕੋਈ ਸੁੱਤਾ ਕੋਈ ਮਰਿਆ ਕਿਸੇ ਨੇ ਕੰਮ ਤੇ ਕੋਈ ਬਿਮਾਰ ਤੁਹਾਡੇ ਘਰੋਂ 24 ਘੰਟੇ ਭਾਂਡੇ ਟੁੱਟਦੇ ਆਵਾਜ਼ਾਂ ਆਉਂਦੀਆਂ ਹਾ ਪਾਗਲ ਆ ਤੁਸੀਂ। ਆ ਰਾਤੀ 8 ਵਜੇ ਤੁਹਾਡੇ ਘਰੋਂ ਉਹ ਲੜਾਈ ਦੀ ਆਵਾਜ਼ ਆਉਂਦੀ ਆ ਤੇਰੇ ਪਿਓ ਦੀਆਂ ਆਵਾਜ਼ਾਂ ਆਉਂਦੀਆਂ ਸੀ। ਕੀ ਗੱਲ ਕਿਹਨੂੰ ਬੋਲੀ ਜਾਂਦਾ? ਓਏ ਓਏ ਨਾਮ ਰਾਦਾ ਅੱਲਾ ਕੋਈ ਲੜਾਈ ਨਹੀਂ ਹੋਣ ਡਈ ਸੀ। ਉਹ ਮੈਂ ਆਪਣੀ ਨੂੰਹ ਨੂੰ ਰੋਟੀ ਦਾ ਕਹਿਣ ਡਿਆ ਸੀ ਹਾਂ ਤੇ ਉਹ ਕਹਿੰਦੀ ਮੈਂ ਨਹੀਂ ਦੇਣੀ। ਤੇ ਵੈਸੇ ਫਿਰ ਡੁੱਬ ਕੇ ਮਰ ਜਾਣਾ ਚਾਹੀਦਾ। ਜਿਹਨੂੰ ਨੋ ਨਾ ਕਰਦੇ ਉਹਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ। ਤੇਰੇ ਪਿਓ ਨੂੰ ਨੋ ਨੇ ਨਾ ਕਰ ਦਿੱਤੀ ਕਿ ਮੈਂ ਨਹੀਂ ਰੋਟੀ ਦੇਣੀ। ਅਸੀਂ ਵਿਆਹ ਤੋਂ ਖਾਣਾ ਖਾ ਕੇ ਆਏ ਸੀ। ਤੈਨੂੰ ਕੀ ਤਕਲੀਫ ਉਹ ਤੇ ਤਕਲੀਫ ਮੈਂ ਤੁਹਾਡੇ ਗਵਾਂਢ ਆ ਗਏ ਆ। ਉਹ ਮੈਂ ਕੀਤਾ ਸਾਰੇ ਗਵਾਂਢ ਆਣ ਕੇ ਕੀ ਸਾਡਾ ਸੁੱਖ ਦੇਣ ਡਿਆ ਸਾਨੂੰ? ਓਏ ਗਵਾਂਢੀ ਸੁੱਖ ਦਿੰਦੇ ਹੁੰਦੇ ਦੁੱਖ ਨਹੀਂ ਦਿੰਦੇ। ਕਿਹੜਾ ਤੇਰੇ ਦੁੱਖ ਮਾਰ ਦਿੱਤਾ ਮੁੱਕੇ ਮਾਰਨ ਡਿਆ ਤੇਰੇ ਅਸੀਂ ਆਪਣੇ ਘਰ ਵੱਲ ਬੋਲੀਏ ਨਾ ਬੋਲੀਏ? ਤੋਬਾ ਇੰਨੀ ਖੱਪ ਓਏ ਤੋਬਾ ਕੀ ਤੇਰੇ ਪੈਸੇ ਕੱਢ ਲਿਆ ਯਾਰ ਅਸੀਂ। 8 ਪਿੰਡਾਂ 'ਚ ਤੁਹਾਡੀ ਆਵਾਜ਼ ਜਾਂਦੀ। ਉਹ ਤਾਣੀ ਨੇ ਆਪਣੇ ਘਰ 'ਚ ਬੈਠੇ ਆ। ਖੱਜਲ ਹੋਣ ਡਿਆ 8 ਪਿੰਡਾਂ 'ਚ ਇੱਕ ਪਿੰਡ 'ਚ ਟੇਕੇ ਬਹਿ ਜਾ। ਉਹ ਯਾਰ ਅਸੀਂ ਤੇਰਾ ਹਿਆ ਕੀਤਾ ਤੂੰ ਸਾਡੇ ਵਿਹੜੇ ਆਇਆ ਵਾ। ਉਹ ਚਾਚਾ ਦੇਖ ਮੈਂ ਸੁੱਤਾ ਪਿਆ ਮੈਨੂੰ ਇੰਜ ਲੱਗੇ ਘੜੀ ਮੁੜੀ ਮੇਰੇ ਲਾਗੇ ਕੋਈ ਬਾਗੜ ਬਿੱਲਾ ਪਤਾ ਨਹੀਂ ਕੋਈ ਕੁੱਤਾ ਭੌਂਕੀ ਜਾਂਦਾ ਬਈ ਮੇਰੀ ਨੀਂਦ ਹੀ ਖਰਾਬ ਹੋ ਗਈ। ਅੱਬਾ ਜੀ ਉਹ ਕੁੱਤਾ ਆਏਗਾ ਤੂੰ ਸਾਨੂੰ ਕਿਉਂ ਕਹਿਣ ਡਿਆ ਤੂੰ? ਸੁੱਤਾ ਅਸੀਂ ਤੂੰ ਰਾਤ ਲਾ ਗਏ ਅਸੀਂ। ਹਾਂ ਉਹ ਯਾਰ ਮੇਰੀ ਜ਼ਿੰਦਗੀ ਮੈਂ ਜੋ ਮਰਜ਼ੀ ਕਰਾਂ। ਤੇ ਅਸੀਂ ਆਪਣੇ ਘਰ ਜੋ ਮਰਜ਼ੀ ਸਾਡੀ ਕਰੀਏ। ਜ਼ਿੰਦਗੀ ਕਿਸੇ ਰੈਂਟ ਤੇ ਲਿਆਂਦੀ ਜ਼ਿੰਦਗੀ ਅਸੀਂ। ਹੌਲੀ ਹੌਲੀ ਹੱਸ ਲਿਆ ਕਰੋ। ਏਦਾਂ ਹੱਸਦੇ ਜਿਵੇਂ ਪਤਾ ਨਹੀਂ ਕੋਈ ਪੀਟਰ ਇੰਜਨ ਸਟਾਰਟ ਹੋ ਅਸੀਂ ਗਿਆ। ਹੱਸੀਏ ਨਾ ਹੱਸੀਏ ਤੈਨੂੰ ਕੈਂਸਰ ਅਸੀਂ ਆਪਣੇ ਘਰ 'ਚ ਲੱਗੇ ਆ ਜਿੱਥੇ ਜੋ ਮਰਜ਼ੀ ਕਰੀਏ। ਲੱਗੇ ਹੱਸੇਂਦੇ ਸਾਡੇ ਹੱਸੇ ਤੇ ਤੂੰ ਪੂੰਦੀ ਲਾਉਣ ਆ ਗਿਆ। ਮੈਂ ਪੂਰੇ ਪਿੰਡ 'ਚ ਸ਼ਿਕਾਇਤ ਕਰਨੀ ਵੀ ਇਹਨਾਂ ਨੂੰ ਕੱਢੋ ਇੱਥੋਂ। ਤੂੰ ਜਾਂਚ ਕਰਦੇ ਪਿੰਡ 'ਚ ਉਹ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਸਾਡੇ ਅਸੀਂ ਆਪਣੇ ਘਰ 'ਚ ਬੈਠੇ ਆ। ਜਿੱਤਰੀ ਤੂੰ ਤਾਂ ਘਰ ਵਾ ਤੁਹਾਡਾ। ਇਹਦੀ ਕਿਸੇ ਨੇ ਮੰਨਣੀ ਆ ਖੱਜਲ ਖਰਾਬ ਤਾਂ ਹੁੰਦਾ ਪੁੱਤ ਚੜਦੇ ਤੂੰ ਖੁੱਲ ਗਿਆ ਇੱਥੇ। ਹੱਸ ਤੂੰ ਆ ਪਰਸੋਂ ਦੱਸੇ ਨਾ ਮੈਨੂੰ ਆ ਕੋਠੇ
ਤੋਂ ਆਵਾਜ਼ਾਂ ਆਉਂਦੀਆਂ ਸੀ ਉਹ ਇਹਦੀਆਂ ਖਰੇ ਆਵਾਜ਼ਾਂ ਆਉਂਦੀਆਂ ਤੂੰ ਕਹਿੰਦਾ ਲੜਨੇ ਆ ਸਾਇਆ ਹੋ ਗਿਆ ਸਾਡੇ ਕੋਠੇ ਨੂੰ ਉਹ ਤਾਂ ਹੋਇਆ ਨੇ ਸਦਾਈ ਮੇਰੀ ਬੁੱਢੀ ਕੱਪੜੇ ਪਾਉਣ ਡਈ ਸੀ ਕੋਠੇ ਤੇ ਅੱਛਾ। ਤੇ ਨਾਲ ਕੱਪੜੇ ਮੈਂ ਕਿਹਾ ਚੱਲ ਮੇਰੇ ਨਾਲ ਕੱਪੜੇ ਪਵਾ ਦੇ ਉਹ ਕਹਿੰਦੀ ਮੈਂ ਥੱਲੇ ਹਾਂਡੀ ਰੋਟੀ ਕਰਨੀ ਮੈਂ ਨਹੀਂ ਪਵਾਉਣੇ ਇਸ ਗੱਲ ਤੋਂ ਬੋਲਣ ਦੇ ਇਹੋ ਜਿਹੇ ਬੰਦੇ ਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ ਜਿਹਦੀ ਬੁੱਢੀ ਮੂੰਹ ਤੇ ਨਾ ਕਰ ਦੇਵੇ ਵੀ ਮੈਂ ਨਹੀਂ ਤੇਰੇ ਨਾਲ ਕੱਪੜੇ ਉਹੋ ਜਿਹੇ ਬੰਦੇ ਨੂੰ ਵੀ ਡੁੱਬ ਕੇ ਮਰ ਜਾਣਾ ਚਾਹੀਦਾ ਜਿਹਦੇ ਘਰ ਹੈ ਹੀ ਨਹੀਂ ਬੁੱਢੀ ਉਹਨੂੰ ਪਹਿਲਾਂ ਮਰ ਜਾਣਾ ਚਾਹੀਦਾ ਵਾ ਅੱਜ ਜਿਨ੍ਹਾਂ ਨੇ ਬੁੱਢੀਆਂ ਰੱਖੀਆਂ ਮੈਂ ਉਹਨਾਂ ਦੇ ਵੇਖਣ ਜਿੰਨੇ ਵੀ ਰੱਖੀਆਂ ਤੈਨੂੰ ਕੋਈ ਤਕਲੀਫ ਆ ਇਹਨੂੰ ਕੀ ਤਕਲੀਫ ਹੈ ਸਾਡੇ ਘਰ ਮੇਰੀ ਬੁੱਢੀ ਮੈਨੂੰ ਬੋਲੇ ਨਾ ਬੋਲੇ ਮੇਰੀ ਗੱਲ ਮੰਨੇ ਨਾ ਮੰਨੇ ਤੂੰ ਸਾਲਾ ਲੱਗਦਾ ਇਸ ਘਰ ਦਾ ਤੂੰ ਕੌਣ ਹੁੰਦਾ ਸਾਡੇ ਘਰ ਦੇ ਵਿੱਚ ਵੱਡਾ ਪਾਉਣ ਵਾਲਾ ਤੁਹਾਡੇ ਘਰੋਂ ਕਦੇ ਸਾਲਣ ਪੱਕਣ ਦੀ ਖੁਸ਼ਬੂ ਨਹੀਂ ਆਈ ਕਦੇ ਕੀਮੇ ਕਰੇਲੇ ਦੀ ਖੁਸ਼ਬੂ ਨਹੀਂ ਆਈ ਜਦੋਂ ਹੀ ਭਾਂਡਾ ਟੁੱਟ ਗਿਆ ਉਹ ਫਿੱਟੇ ਮੂੰਹ ਫੈਮਿਲੀ ਆ ਕਿ ਤੁਸੀਂ ਕੀ ਆ ਓਏ ਆਉਣੇ ਤੇ ਚਾਹੀਦੇ ਨੇ ਸਾਡੇ ਘਰੋਂ ਕੋਈ ਖੁਸ਼ਬੂ ਨਹੀਂ ਵੀ ਆਉਂਦੀ ਹੋਊਗੀ ਚਲੋ ਪੱਕਦੀ ਤਾਂ ਹੈਗੀ ਨਾ ਮਾੜੀ ਮੋਟੀ ਤਾਂ ਪੱਕਦੀ ਹੋਊਗੀ ਆਪਣੇ ਘਰ ਤਾਂ ਦੇਖ ਲਾ ਉਹ ਅੱਛੇ ਕਿਤੋਂ ਕੋ ਮੰਗਣ ਤੇ ਨਹੀਂ ਜਾਂਦੇ ਅਖਬਾਰ ਵਾਲੇ ਛਾਪਰ ਪਏ ਜੇ ਰੋਟੀਆਂ ਵਾਲੇ ਵੇਟ ਕੇ ਲੈਣਾ ਕੌਲੀਆਂ ਤਿੰਨ ਤਿੰਨ ਦਿਨ ਦੀਆਂ ਪਈਆਂ ਮੈਂ ਫੇਰ ਕਿਤੇ ਟਾਈਮ ਲੱਗਦਾ ਇਕੱਠੀਆਂ ਧੋਣਾ ਤੂੰ ਅੱਛਾ। ਉਹ ਤੇਠੇ ਤੇਰੇ ਕੋਲ ਤਾਂ ਸਾਬਣ ਮੰਗਾਉਣ ਦੇ ਅੱਗੇ ਪੈਸੇ ਨਹੀਂ ਹੁੰਦੇ ਸਾਨੂੰ ਤਾਂ ਗੱਲਾਂ ਕਰਨੇ ਆ ਵੈਸੇ ਤੈਨੂੰ- ਸਰ ਮੇਰੇ ਪੁੱਤ ਨੂੰ ਨੌਨ ਗੱਲਾਂ ਕਰਨੇ ਆ ਵੈਸੇ ਤੂੰ ਭਰਾ ਲੱਗਦਾ ਤੈਨੂੰ ਆਪਸ ਇੱਕ ਗੱਲ ਦੱਸੋ ਆ ਜਿੰਨੀ ਆਵਾਜ਼ ਤੇਰੀ ਬੁੱਢੀ ਦੀ ਆਉਂਦੀ ਨਾ ਬਾਹਰ ਮਹੱਲੇ ਤੱਕ ਮੇਰੀ ਬੁੱਢੀ ਦੀ ਆਵਾਜ਼ ਆਉਂਦੀ ਮੈਂ ਉਹਦੀ ਜ਼ੁਬਾਨ ਵੜ ਦੇਣੀ ਸੀ ਮੈਂ ਹੀ ਹੈਰਾਨ ਵਾਂ ਕਿ ਅੱਲਾ ਨੇ ਤੈਨੂੰ ਬੁੱਢੀ ਵੀ ਦਿੱਤੀ ਵੀ ਨਹੀਂ ਤੇਰੇ ਕਿੰਨੇ ਔਲਾਦੇ ਖਤਰਨਾਕ ਆ ਇਸੇ ਵਜ੍ਹਾ ਤੋਂ ਨਹੀਂ ਮਿਲਣ ਲਈ ਤੇਰੇ ਕੋਲ ਹੈ ਹੀ ਜ਼ੁਬਾਨ ਨਹੀਂ ਕੱਢਣੀ ਆ ਤੂੰ ਲੋਕਾਂ ਨੂੰ ਸਿਰਫ ਮੈਸੇਜ ਦੇ ਸਕਦਾ ਤੇਰੀ ਬੁੱਢੀ ਏਦਾਂ ਬੋਲਦੀ ਨਹੀਂ ਲੱਤ ਤੋੜਦੇ ਤੇਰੀ ਬੁੱਢੀ ਏਦਾਂ ਬੋਲਦੀ ਨਹੀਂ ਜੀ ਜ਼ੁਬਾਨ ਵੜ ਦੇਣੀ ਤੂੰ ਵੜ ਕੇ ਬਾਹਰ। ਮੈਂ ਹੁਣ ਇਹ ਸਾਡੀ ਨੂੰਹ ਨਹੀਂ ਹੈਗੀ ਇਹ ਮੇਰੀ ਧੀ ਆ ਹਾਂਜੀ। ਮੈਂ ਕਦੀ ਵੀ ਆਪਣੀ ਧੀ ਨੂੰ ਨੂੰਹ ਨਹੀਂ ਸਮਝਿਆ ਇਹਨੂੰ ਨਾਤਿਆਂ ਦਾ ਕੀ ਪਤਾ ਵਾ ਕੜਾ ਛੱਲਾ ਛਾਂਟ ਹੈਗਾ ਵਾ ਇਹਨੂੰ ਕੀ ਪਤਾ ਵਾ ਸਾਰੀ ਜ਼ਿੰਦਗੀ ਤੰਦੂਰ ਤੇ ਤਾਂ ਰੋਟੀ ਖਾਧੀ ਉਹਨੂੰ ਹੈ ਇਸ ਗੱਲ ਦਾ ਦੁੱਖ ਹੈ ਕਿ ਮੈਨੂੰ ਸਾਲਨ ਕਿਉਂ ਨਹੀਂ ਦੇ ਕੇ ਮੈਂ ਜਾਂਦੇ? ਹੁਣ ਚੱਲਣ ਦੇ ਮੈਂ ਫਕੀਰ ਆ ਹਾਂ। ਮੈਂ ਲਾਨਤ ਪਾਉਣਾ ਮੈਂ ਹੁਣ ਤੁਹਾਡੇ ਗਵਾਂਢ ਆ ਗਿਆ ਹੁਣ ਨਹੀਂ ਚੱਲਣ ਦੇਣੇ ਬੜਾ ਦਾਨ ਕੀਤਾ ਸਾਡੇ ਗਵਾਂਢ ਕੋਈ ਸ਼ਹਿਨशाह ਆ ਗਏ ਆ ਕੋਈ ਦਾਨ ਕਰਨ ਵਾਲੇ ਆ ਗਏ ਆ ਭੁੱਖੇ ਨੰਗੇ ਆ ਗਏ ਆ ਇਹ ਇੱਥੇ ਰਹਿਣਾ ਤੇ ਚੁੱਪ ਕਰਕੇ ਰਹਿਣਾ ਆਪਣਾ ਭਰਨਾ ਕਾਲੀ ਵਾਲਾ ਰਹਿਣਾ ਚੁੱਪ ਕਰਕੇ ਕਾਲੀ ਵਾਲਾ ਰਹਿਣਾ ਵੀ ਤੇਰੇ ਪਿਓ ਦਾ ਘਰ ਵਾ ਅਰੇ ਮਾਰਾ ਥੱਪੜ ਜਾਵੇ ਚੁੱਕ ਦੇ ਕਦੇ ਨਹੀਂ ਹੋਇਆ ਵੀ ਤੁਸੀਂ ਮੇਰੇ ਘਰ ਝਾਤੀ ਮਾਰ ਕੇ ਮੈਨੂੰ ਪੁੱਛਿਆ ਹੋਵੇ ਅੱਬਾ ਜੀ, ਤੁਸੀਂ ਕਾਕਾ ਕੋਈ ਦਈਏ ਤੈਨੂੰ ਬਹਿਓ ਆ ਪੀਜ਼ਾ ਮੰਗਾਇਆ ਤਾਂ ਤੂੰ ਲੈ ਲੈ ਜਾਂ ਆ ਕੁਝ ਖਾਣਾ ਪੀਣਾ ਤੁਹਾਡੇ ਟਾਇਆ ਛੋੜਾ ਵਾ ਸਾਡਾ ਛੜਾ ਵਾ ਇੱਥੇ ਤੂੰ ਸਾਡੇ ਨਾਲ ਕਿਰਾਏ ਤੇ ਰਹਿਣਾ ਵਾ ਜਾਂ ਸਾਡਾ ਸਕਾ ਭਾਣਜਾ ਵਾ ਅੱਬਾ ਜੀ ਤੁਸੀਂ ਨਾ ਬੋਲੋ ਆ ਵੇਖ ਕਿਦਾਂ ਮੈਨੂੰ ਵੇਖਦੀ ਏਦਾਂ ਮੇਰੀ ਬੁੱਢੀ ਵੇਖਦੀ ਨਾ ਮੈਨੂੰ ਮੈਂ ਚੁੱਕ ਕੇ ਮਾਰਨੀ ਵੇਖਦੀ ਨਹੀਂ ਤੇਰੀ ਬੁੱਢੀ ਅੰਨੀ ਆ ਨਸੀਬਾਂ 'ਚ ਨਹੀਂ ਹੈਗੀ ਲੇਖ ਹੀ ਨਹੀਂ ਹੈਗੇ ਸਿਰੇ ਉਹ ਵਾਲੇ ਬਾਹਰ ਕੱਢੋ ਇਮਲੀ ਨੂੰ ਚੱਲ ਐ ਲਾ ਪਤਾ ਨਹੀਂ ਕੀ ਤੁਸੀਂ ਬਾਂਦਰ ਆ 24 ਘੰਟੇ ਖੇਡ ਰਹੇ ਬੰਦ ਹੋਏਗਾ ਤੂੰ ਹੋਏਗਾ ਮੈਂ ਕਰ ਲਿਆ ਮੈਂ ਤੇਰਾ ਵੀ ਲੈ ਕਰਨੇਗਾ ਇਹ ਐਡਾ ਮਾੜਾ ਗਵਾਂਢ ਲੈ ਲਿਆ ਉਹ ਚੱਲ ਛੋਟੇ ਮੁੰਡਿਆਂ ਮਾਰਿਆ ਅੱਬਾ ਰੱਜ ਜੀ ਕੇ ਭਲਾ ਵੇਲਾ ਇਹਨੂੰ ਮਾ ਕੀ ਤਕਲੀਫ ਹੈ? ਉਹ ਬੈ ਮੇਰਾ ਪੁੱਤ ਤੂੰ ਤੇ ਬਹਿ ਬੈ ਇਹਦੇ ਕੋਲ ਨਾ ਬੈ ਡਰ ਇੱਥੇ। ਮੈਨੂੰ ਕਹਿੰਦਾ ਮੇਰੇ ਵਾਲੇ ਵੇਖ ਕਿੰਜ ਵੇਖਦੀ ਪੂਰੇ ਪਿੰਡ ਵੇਖਦੀ ਸਾਲਾ ਲੱਗਦਾ ਸਾਡਾ ਇਹ। ਹਾਸਾ ਨਹੀਂ ਬਰਦਾਸ਼ਤ ਹੁੰਦਾ ਲੈ ਆਪਾਂ ਤੇਰਾ ਬੇੜਾ ਕਰਕ ਹੋਇਆ ਵਾ ਸਾਰਾ ਕਿਉਂ ਕੀ ਹੋਇਆ ਤੂੰ ਉਹਨੂੰ ਪੁੱਛਦਾ ਸੀ ਕਿੱਥੋਂ ਦਾ ਹੈ ਕਿੱਥੋਂ ਦਾ ਨਹੀਂ ਤੂੰ ਜਾ ਕੇ ਚੌਧਰੀ ਦੇ ਨਾਲ ਰਲ ਕੇ ਜ਼ਮਾਨਤ ਦਵਾ ਕੇ ਤੈਨੂੰ ਉੱਥੇ ਮਕਾਨ ਲੈ ਆਤਾ ਵਾ ਐਡਾ ਤੂੰ ਜ਼ਮਾਨਤੀ ਬਣਿਆ ਫਿਰਦਾ ਵਾ ਮੁੱਲ ਲੈ ਕੇ ਦਿੱਤਾ ਕਿ ਇਹਦਾ ਆਪਣਾ ਵਾ ਓਏ ਇਹ ਨਹੀਂ ਮੈਨੂੰ ਪਤਾ ਮੈਂ ਤਾਂ ਕਹਿੰਦਾ ਮੁੰਡਾ ਕੋਈ ਸਮਝਦਾਰ ਚੱਲ ਗਲੀ ਦੇ ਵਿੱਚ ਰਹੀ ਉਹ ਖੈਰ ਆ ਇਹ ਨਹੀਂ ਪਤਾ ਇਹਨੇ ਸਾਡੇ ਸਿਰ ਤੇ ਖੇ ਪਾਉਣੀ ਆ ਛੱਡੋ ਪਰੇ ਅਸੀਂ ਆਪਣੀਆਂ ਫੇਰ ਉਹੀ ਗੱਲਾਂ ਕਰਨੇ ਹੱਸਨੇ ਖੇਡਨੇ ਕਿਆ ਇਹ ਪੁੱਤ ਦੀ ਕਾਹਦੇ ਹਾਸੇ ਚੜੇ ਤੁਹਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਵਾ ਤੁਹਾਨੂੰ ਹਾਸੇ ਹੁਣ ਕੀ ਹੋਇਆ ਹੁਣ ਤੂੰ ਵੀ ਉਦਾਂ ਦਾ ਲੱਗੋ ਸ਼ੁਰੂ ਹੋ ਗਿਆ ਲੈ ਆ ਸ਼ੁਰੂ ਹੋ ਗਿਆ ਇਹ ਕਿਹੜੀ ਹੱਸਣ ਵਾਲੀ ਗੱਲ ਆ ਉਹਨੇ ਤੈਨੂੰ 16 ਸੂਟ ਦਿੱਤਾ ਤੂੰ ਕਿਉਂ ਕਹਿੰਦੇ ਮੈਂ ਤਾਂ 4000 ਵਾਲਾ ਪਾਉਣਾ ਹੈ ਸ਼ਕਲ 4000 ਵਾਲੀ ਤੇ ਤੂੰ ਮੈਂ ਕੀ ਕੀਤਾ? ਛੱਤ ਤੇ ਮੇਰੇ ਅੱਗੇ ਬਕਵਾਸ ਕੀਤੀ ਉਹਨੇ ਕਿਤੇ ਥੱਲੇ ਪੈ ਨੇ ਸੁਣ ਲਿਆ ਅਗਲੇ ਨੇ ਅੱਜ ਮਿਹਣਾ ਮਾਰ ਤੇ ਦਿੱਤਾ ਮੈਂ ਆਣ ਡਰਨੀ ਕੇ ਦੇਖੋ ਸੁਣ ਲਿਆ ਤੇ ਸੁਣਿਆ ਰਵੇ ਹਮਸਾਇਆ ਉਹ ਸੁਣ ਲਿਆ ਸੀ ਡਰਦੇ ਉਹਨੂੰ ਕੰਜਰ ਕੋਲੋਂ ਮੈਨੂੰ ਇਹ ਗੱਲ ਤੈਨੂੰ ਇਹ ਹਜ਼ਾਰ ਨਹੀਂ ਕਿ ਵੀ ਤੇਰਾ ਪਿਓ ਵਾ ਮੈਂ ਮੈਨੂੰ ਵੀ ਸ਼ਕਲਾਂ ਵਿੱਚ ਦੱਸੀ ਜਾਂਦੇ ਸਾਨੂੰ ਵੀ ਕਿਸੇ ਗੱਲ ਤੇ ਹਸਾ ਨਾ ਬੇਵਕੂਫਾਂ ਨੂੰ ਹਸਾਈ ਸਾਡਾ ਜਾਂਦਾ ਸਾਮਤ ਭੰਡ ਵਾ ਮਜ਼ਾਈਆ ਵਾ ਮੈਂ ਤੇਰਾ ਤੇ ਤੈਨੂੰ ਮੈਂ ਹਸਾਵਾਂ ਟਕੇ ਦਾ ਬੰਦਾ ਨੇ ਜਿਹੜਾ ਆਣ ਕੇ ਗੱਲਾਂ ਕਰ ਗਿਆ ਟਕੇ ਦਾ ਬੰਦਾ ਨਹੀਂ ਅੱਬਾ ਜੀ ਹੱਸੋ ਤੁਸੀਂ ਆਰਾਮ ਨਾਲ ਮੇਰੀ ਧੀ ਤੂੰ ਪੁੱਤ ਦੱਸ ਤੂੰ ਅੱਛਾ ਅੱਬਾ ਦੱਸ ਜੀ ਇਹਨੂੰ ਚੰਗੀ ਭਲੀ ਬੇਇੱਜ਼ਤੀ ਕਰਕੇ ਗਿਆ ਵਾ ਮੈਂ ਕਰਕੇ ਗਿਆ ਉਹਦੀਆਂ ਲੱਤਾਂ ਨਾ ਵੜ ਦੇ ਦੱਸ ਮੇਰੀ ਧੀ ਤੂੰ ਅੱਬਾ ਜੀ ਉਹ ਫਿਰ ਨਾ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਨਾ ਹਾਂ। ਅੱਗੋਂ ਮੈਂ ਚੰਗੇ ਜਵਾਬ ਦਿੱਤੇ ਕੁਝ ਦੱਸ ਦੇ ਯਾਰ ਹੁਣ ਕੀ ਕਰਾਂ ਉਹ ਸੋਚਣ ਦਾ ਮੌਕਾ ਦੇਈਦਾ ਹੁੰਦਾ ਗੱਲ ਸੁਣ ਲੈ ਮੇਰੀ ਹਾਂ ਤੇਰੇ ਮਾਮਲੇ ਤੇ ਮੈਂ ਬੜੀ ਗਹਿਰਾਈ ਨਾਲ ਨਜ਼ਰ ਮਾਰੀ ਆ ਹਾਂ ਗੱਲ ਵੇਖ ਉਹ ਇਮਲੀ ਤੇ ਉਹਦਾ ਪਿਓ ਹਾਂ ਉਹ ਇੱਥੋਂ 20 ਸਾਲ ਪੁਰਾਣੇ ਰਹਿੰਦੇ ਉਹ ਰਹਿੰਦੇ ਹੋਣਗੇ ਮੈਨੂੰ ਕੋਈ ਭਾਰ ਨਹੀਂ ਮੈਂ ਇੱਟਾਂ ਮਾਰਨੀਆਂ ਇਹਨਾਂ ਦੇ ਘਰ ਓਏ ਉਹ ਗੰਦੇ ਇਹ ਬੰਦੇ ਆ ਉਤੋਂ ਇੱਥੇ ਇੰਨੀ ਸਾਲ ਦੇ ਰਹਿਣ ਦੇ ਤੂੰ ਕੱਲ ਆਉਣ ਡਿਆ ਉਤੋਂ ਫਿਰ ਇਹਨਾਂ ਨੇ ਮਹੱਲੇਦਾਰਾਂ ਨੂੰ ਕਹਿ ਕਵਾ ਕੇ ਤੂੰ ਛੜਾ ਛਾੜ ਤੈਨੂੰ ਬਾਹਰ ਕਢਾ ਦੇਣਾ ਮੁੜ ਕੇ ਜ਼ਲੀਲ ਹੋਏਗਾ ਇੱਥੇ ਬੜੇ ਸਕੂਨ ਨਾਲ ਤੂੰ ਰਹਿਣ ਪਰ ਇੱਕ ਸਕੀਮ ਆ ਮੇਰੇ ਕੋਲ ਉਹ ਕੀ ਕੰਮ ਉਹ ਦੱਸੀ ਮੈਂ ਇੱਥੋਂ ਨਿਕਲਣਾ ਨਹੀਂ ਆ ਮੈਂ ਕਹਿੰਦਾ ਵਾਂ ਤੈਨੂੰ ਇੱਥੋਂ ਫੇਰ ਕੋਈ ਕੱਢ ਹੀ ਨਹੀਂ ਸਕੂਗਾ ਦੱਸ ਕੀ ਆ ਪੱਕਾ ਇੱਥੇ ਦੇ ਤਾਲੀ ਐ ਨਾ ਗੱਲ ਹੈ ਆ ਫਿਰ ਅੱਜ ਹੀ ਸਹੀ ਫੇ ਯਾਰ ਆਪਣੇ ਨੂੰ
ਤੈਨੂੰ ਮੈਂ ਟੈਲੀਫੋਨ ਕਰਕੇ ਦੱਸੂਗਾ ਕਿੱਥੇ ਕੰਮ ਟੁਰ ਗਿਆ, ਤੇ ਜੇ ਤੇ ਕੰਮ ਗਿਆ ਏ ਬਣ ਹਾਂ ਰੁਪਈਆ 10000 ਤੇਰਾ। ਖੈਰਾਂ ਹੋ ਗਈਆਂ ਤੇਰੀਆਂ। ਮੈਂ ਕਹਿੰਦਾ ਕੰਮ ਬਣਿਆ ਲੈ, ਪਰ ਕਰਨਾ ਉਦਾਂ ਹੀ ਆ ਜਿੱਦਾਂ ਮੈਂ ਕਿਹਾ। ਮੈਂ ਕਿਹਾ ਤੈਨੂੰ ਮੈਂ ਨਾਲੋਂ ਨਾਲ ਦੱਸੂ ਕੀ ਬਣਦਾ। ਚੰਗਾ ਫਿਰ। ਚੰਗਾ। ਹਾਏ ਓਏ, ਅੱਜ ਤੇ ਲੱਗਦਾ ਕੱਲੀ ਐ, ਉਹ ਦੋਵੇਂ ਕੰਜਰ ਲੱਗਦਾ ਕਿਤੇ ਨਿਕਲੇ ਆ। अस्सलाम वालेकुम। ਵਾਲੇਕਮ ਸਲਾਮ। ਕਿੱਦਾਂ, ਕੀ ਹਾਲ ਆ? ਹੰਸਾਇਆ ਤੁਹਾਡਾ। ਤੇ ਮੈਂ ਕੀ ਕਰਾਂ? ਕੀ ਗੱਲ ਅੱਜ ਖਾਲੀ ਖਾਲੀ ਲੱਗ ਰਿਹਾ ਘਰ? ਉਹ ਕਿੱਥੇ? ਉਹ ਕੌਣ? ਉਹ ਕਾਲਾ ਜਿਹਾ ਬੰਦਾ ਤੇਰਾ। ਕੰਮ ਤੇ ਗਿਆ। ਅੱਛਾ, ਮੈਂ ਹੈਲਪ ਕਰਾ ਦਾਂ ਥੋੜੀ ਜਿਹੀ ਆ ਕੇ। ਇਹ ਇਦਾਂ ਹੀ ਜ਼ਿੰਦਗੀ ਕੱਢ ਦਿੱਤੀ। ਦੇਖ ਤੇਰਾ ਰੂਪ ਦੇਖ ਕਿੱਡਾ ਸੋਹਣਾ ਹੈ, ਕਿੱਡੀ ਸੋਹਣੀ ਮਾਸ਼ਾਅੱਲਾ ਤੂੰ ਕੁੜੀ ਆ। ਉਹ ਐਵੇਂ ਬੱਕਰੇ ਜੇ ਦੇ ਮਗਰ ਲੱਗੀ ਹੈ। ਇਹ ਦੇਖ, ਆਪਾਂ ਇਸ ਲਈ ਜ਼ਿੰਦਗੀ 'ਚ ਹਲੇ ਤੱਕ ਇਕੱਲੇ ਆ, ਸਾਨੂੰ ਕੋਈ ਜੀਵਨ ਸਾਥੀ ਨਹੀਂ ਲੱਭਾ ਚੱਜਦਾ। ਪਰ ਮੇਰੀ ਅਕਲ ਦੱਸਦੀ ਆ ਕਿ ਤੈਨੂੰ ਵੀ ਨਹੀਂ ਲੱਭਾ ਹਨਾ। ਐਡਾ ਰੂਪ ਚੜਿਆ ਤੈਨੂੰ, ਵੇਖ ਜਿਵੇਂ 14 ਦਾ ਚੰਨ ਚੜਿਆ ਹੁੰਦਾ। ਇਹ ਚੰਨ ਕਿਤੇ ਮੇਰੇ ਨਾਵੇਂ ਲੱਗਾ ਹੋਵੇ ਨਾ, ਤੇ ਮੈਂ ਦੱਸਾਂ ਦੁਨੀਆ ਨੂੰ ਵੀ ਚੰਨ ਤੇ ਚਾਨਣੀ ਕਿੱਦਾਂ ਚਾਨਣ ਕਰਦੇ ਆ। ਤੈਨੂੰ ਪਤਾ ਆ ਘਰ ਮੈਂ ਲੈ ਲਿਆ, ਮੁੱਲ ਲੈ ਲਿਆ। ਅੱਛਾ, ਬੜੀ ਖੁਸ਼ੀ ਦੀ ਗੱਲ ਹੈ। ਤੇ ਕੀ ਪ੍ਰੋਗਰਾਮ ਆ? ਕਾਦਾ? ਓਏ ਪਾਗਲੇ, ਝੱਲੀ ਰਹਿਣਾ ਤੂੰ। ਉਰੇ ਹੋ ਜਰਾ ਮਾੜਾ ਜਿਹਾ। ਉਹ ਤੇ ਆ ਕੀ ਐਵੇਂ ਚੜੀ ਜਾਨੀ, ਹਮਸਾਇਆ ਹੀ ਆ ਤੇਰਾ। ਇੱਥੇ ਮੈਂ ਨੰਬਰ ਲਿਖਿਆ ਆਪਣਾ। ਕਿਹਦਾ? ਮੇਰਾ। ਮੈਨੂੰ ਫੋਨ ਕਰੀ ਰਾਤ ਨੂੰ। ਹੈ ਆ ਫੜ ਲਾ, ਫੜ ਲਾ, ਚੁੱਕ ਲਾ ਇੱਥੇ ਰੱਖ। ਫੋਨ ਕਰਨਾ ਹੀ ਮੈਨੂੰ। ਹੈ ਅੱਛਾ, ਗਾਰੇ ਗੁਰੇ ਤੋਂ ਜਾਨ ਛੜਾ ਆਪਣੀ, ਪਾਥੀਆਂ ਗੋਇਆ ਡੰਗਰ, ਆਪਾਂ ਤੈਨੂੰ ਲੈ ਕੇ ਮੁਲਕੋਂ ਬਾਹਰ ਨਿਕਲ ਜਾਣਾ। ਤੈਨੂੰ ਬੜਾ ਖਿਆਲ ਹੈ ਮੇਰਾ। ਬਹੁਤ ਬਹੁਤ ਹੈ। ਕਰੀ ਫੋਨ ਫਿਰ। ਹੈ ਨੰਬਰ ਵੱਡਾ ਦੇ ਕੇ ਗਿਆ ਤੈਨੂੰ, ਤੇ ਮੈਂ ਕਰਦੀ ਆ ਫੋਨ। ਹਾਂ, ਇਹ ਤੇ ਮੈਂ ਮੰਨਨੀ ਆ, ਸਾਰਾ ਜੱਗ ਜਾਣਦਾ ਕਿ ਮੈਂ ਸੋਹਣੀ ਆ, ਖੂਬਸੂਰਤ ਆ, ਪਰ ਮੈਂ ਆਪਣੇ ਬੰਦੇ ਦੇ ਹੁੰਦਿਆਂ ਇਹਨੂੰ ਫੋਨ ਕਰਾਂ? ਆਇਆ ਕਿਥੋਂ ਮਨੂਸ ਕਲਮੂਆ ਜਿਹਾ। ਆ ਲੈਂਦੇ ਮੇਰੇ ਬੰਦੇ ਨੂੰ, ਤੇਰਾ ਤੇ ਵੇਖੀ ਮੈਂ ਇਲਾਜ ਕਰਵਾਉਂਦੀ। ਆ ਲੈਂਦੇ ਅੱਜ ਨਾ। ਆਇਆ ਪੁੱਤ। ਅੱਬਾ ਤੂੰ ਵੀ ਐਵੇਂ ਕਿਸੇ ਦੇ ਕਹਿਣ ਤੇ ਤੁਰ ਪੈਣਾ ਹੁੰਦਾ, ਨਾ ਉੱਥੇ ਗੱਲ ਨਾ ਕੋਈ ਬਾਤ। ਆ ਗਏ ਆ, ਲੋਕਾਂ ਦੀਆਂ ਪੰਚਾਇਤਾਂ ਨਿਬੇੜ ਕੇ ਹੁਣ ਆਪਣੇ ਵੀ ਨਿਬੇੜ ਲੈਣਾ। ਕੀ ਗੱਲ ਹੋਈ ਆ ਪੁੱਤ? ਅੱਬਾ ਜੀ, ਉਹ ਜਿਹੜਾ ਹਮਸਾਇਆ ਨੇ ਕਲਮੂਆ ਜਿਹਾ, ਜਿਹੜਾ ਉਸ ਦਿਨ ਲਾਮਾ ਲੈ ਕੇ ਆਇਆ ਸੀ, ਆਹੋ। ਇੱਧਰ ਵੇਖੋ। ਉਹ ਭੌਂਕਾ। ਐ ਵੇਖੋ, ਨੰਬਰ ਦਿੱਤਾ ਤੇ ਕਹਿੰਦਾ ਰਾਤ ਨੂੰ ਮੇਰੇ ਟੈਲੀਫੋਨ ਤੇ ਨਾ ਗੱਲਾਂ ਕਰੀ। ਤੇ ਇੰਨਾ ਗੱਲਾਂ ਕਰੀ, ਤੈਨੂੰ ਨੰਬਰ ਦਿੱਤਾ ਇਹਦੀ ਮੈਂ ਦੇਖੀ। ਓਏ ਮੁੰਡਿਆ, ਓਏ ਤੇ ਗੱਲ ਤਾਂ ਕੁੜੀ ਦੀ ਸੁਣਨ ਦੇ ਪੂਰੀ। ਉਹ ਕਹਿਣ ਦਾ ਮੈਂ ਨੰਬਰ ਦਿੱਤਾ ਨਾਲ ਗੱਲਾਂ ਕਰ। ਓਏ ਗੱਲ ਪੂਰੀ ਸੁਣ ਲੈ ਤੇ ਫੇਰ ਕਰਦੇ ਆ ਅਗਲਾ ਗੱਲ। ਗੱਲ ਕਰ ਪੁੱਤ, ਕੀ ਅੱਬਾ ਕਰਦੇ? ਜੀ ਨਾਲੇ ਮੈਨੂੰ ਕਹਿੰਦਾ ਕਿ ਨਾ ਮੈਂ ਮਕਾਨ ਵੀ ਮੁੱਲ ਲੈ ਲਿਆ। ਮਕਾਨ ਮੁੱਲ ਲੈ ਲਿਆ? ਮਕਾਨ ਨੂੰ ਨਹੀਂ, ਕਿਹੜੇ ਵੇਲੇ ਮੁੱਲ ਲੈ ਲਿਆ? ਓਏ ਅੱਬਾ, ਮਕਾਨ ਲਵੇ ਚਾਹੇ ਨਾ ਲਵੇ, ਉਹਨੇ ਮੇਰੀ ਬੁੱਢੀ ਨੂੰ ਨੰਬਰ ਕਾ ਦਿੱਤਾ, ਮੈਨੂੰ ਆਹ ਪੁੱਛ ਲੈਣ ਦੇ। ਯਾਰ ਸਬਰ ਹੁੰਦਾ ਗੱਲ ਕਰਨ ਦੇ ਮੈਨੂੰ ਦੇ ਤਰੀਕੇ ਨਾਲ। ਕੀ ਗੱਲ ਕਰਨੀ ਤੂੰ? ਉਹਨੇ ਲੱਗਦਾ ਕਿਰਾਏ ਦਾ ਮਕਾਨ ਮੁੱਲ ਲੈ ਲਿਆ, ਤੇ ਉਤੋਂ ਕੁੜੀ ਨੂੰ ਕਹਿੰਦਾ ਮੈਨੂੰ ਫੋਨ ਕਰੀ। ਮੇਰੀ ਗੱਲ ਸੁਣੋ ਇਮਲੀ, ਤੂੰ ਚਾਹੁੰਦਾ ਉਹਦੀਆਂ ਜੁੱਤੀਆਂ ਉਹਦੇ ਸਿਰ ਪੈ ਜਾਣ, ਸੱਪ ਵੀ ਮਰੇ ਤੇ ਸੋਟਾ ਵੀ ਬਚ ਜੇ। ਉਹ ਤੂੰ ਕਹਿਣਾ ਕੀ ਚਾਹੁੰਦਾ ਵਾ ਉਹ ਦੱਸ। ਬਾ ਫਿਰ ਮੇਰੀ ਗੇਮ ਦੇ ਨਾਲ ਵਿੱਚ ਬੋਲੀ ਨਾ ਕੁੜੀਏ। ਹਾਂਜੀ ਅੱਬਾ ਜੀ। ਉਹਨੂੰ ਫੋਨ ਕਰਕੇ ਐਸਾ ਉਹਨੂੰ ਜਾਲ ਪਾ ਅੱਬਾ ਜੀ, ਵੀ ਉਹ ਸਾਡੇ ਜਾਲ ਦੇ ਵਿੱਚ ਫਸ ਜੇ। ਉਹ ਤੇਰੇ ਜਾਲ ਦੇ ਵਿੱਚ ਜਦੋਂ ਫਸ ਜਾਏਗਾ, ਤੂੰ ਉਹਨੂੰ ਕਹਿਣਾ ਆਪਣਾ ਮਕਾਨ ਮੇਰੇ ਨਾਵੇਂ ਲਾ, ਤਾਂ ਮੈਂ ਵਿਆਹ ਵੀ ਕਰਾਂਗੀ, ਜਿੱਥੇ ਕਹੇਂਗੇ ਮੈਂ ਆਵਾਂਗੀ। ਠੀਕ ਆ? ਤੇ ਜਦੋਂ ਆਪਣੇ ਜਾਲ 'ਚ ਫਸ ਗਿਆ, ਉਹਦਾ ਮਕਾਨ ਸਾਡੇ ਨਾਵੇਂ ਹੋ ਜਾਏਗਾ, ਉਹਨੂੰ ਉਹਦੇ ਮਕਾਨ 'ਚੋਂ ਕੱਢ ਕੇ ਉਹਨੂੰ ਜੁੱਤੀਆਂ ਮਾਰ ਕੇ ਭਜਾ ਦੇਾਂਗੇ, ਤੇ ਇਮਲੀ ਤੇਰਾ ਬਦਲਾ ਵੀ ਲੱਥ ਜਾਏਗਾ। ਬੱਲੇ 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 ਬੱਲੇ। ਇਹ ਹੈ ਪਤਾ। ਫਿਲਮ ਤੇਰੀ ਸੋਹਣੀ ਆ ਅੱਬਾ, ਹਾਂ, ਪਰ ਇਹਦੇ ਵਿੱਚ ਜਿਹੜਾ ਮੇਰਾ ਰੋਲ ਵਾ ਨਾ, ਉਹ ਬੜਾ ਢੇਠਾ ਜਿਹਾ ਰੋਲ ਆ। ਕੋਈ ਨਹੀਂ, ਥੋੜਾ ਥੋੜਾ ਫੀਲ ਕਰ। ਮੈਂ ਫੀਲ ਫੂਲ ਨਹੀਂ ਕਰਨਾ, ਮੈਂ ਇਸ ਨੌ ਦੇ ਤੇ ਇਸ ਸਹੁਰੇ ਦੇ ਪੈਂਦੀਆਂ ਦੇਖਣੀਆਂ, ਮੈਂ ਨਹੀਂ ਵਿੱਚ ਆਉਣਾ। ਤੁਸੀਂ ਕਰਨਾ ਜੋ ਕਰਨਾ। ਵੇਖ ਤੂੰ ਹੁੰਦਾ ਕਿ ਅੱਜ ਉਹਦੇ ਨਾਲ ਕਰਦੇ ਕੀ ਪੁੱਤ। ਮਿਲਾ ਪੁੱਤ, ਨੰਬਰ ਮਿਲਾ ਜਰਾ ਇਸ ਕੰਜਰ ਦਾ ਫੋਨ। ਚੁੱਕ ਲਿਆ ਅੱਬਾ ਜੀ। ਹੈਲੋ। हेलो ਸਲਾਮ ਅਲੈਕੁਮ। वालेकुम सलाम जी। ਮੈਂ ਤੁਹਾਡੀ ਹਮਸਾਈ। जिन्नू ਹਾਂ 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 ਹਾਂ। हाँ जी, की हाल है जी? ਹਾਂਜੀ ਹਾਂਜੀ ਠੀਕ, ਤੁਸੀਂ ਸੁਣਾਓ? मैं बस ठीक है जी। मैनू मेरा दिल कहता सी तुहाडा टेलीफोन आऊगा। ਹਾਂਜੀ ਮੇਰੀ ਜਾਨ, ਕੀ ਹਾਲ ਚਾਲ? ओए मैं सदके सिद्धा जान ही कहता जी। आए बस मुलाकातां दा आ सिलसिला शुरू हो गया ना, ਹਾਂਜੀ ते समझ लो
ਇਹ ਜਿਹੜੀ ਗੱਲ ਨਾ ਜਿਹੜੀ ਮੈਂ ਤੁਹਾਨੂੰ ਕਹੀ ਸੀ ਕਿ ਮੈਂ ਤੁਹਾਡਾ ਜਾਨ ਛਡਾ ਦੇਣੀ ਆ ਗੋਹੇ ਤੋਂ ਆ ਪਾਥੀਆਂ ਪੱਥਣ ਤੋਂ ਇਹ ਵੇਖਣਾ ਆਪਾਂ ਇੱਥੋਂ ਨਿਕਲ ਹੀ ਜਾਣਾ ਹੈ। ਸੁਣਾਓ। ਹਾਂਜੀ ਆਈ ਹਾਂਜੀ ਲਵ ਯੂ ਜਾਨ। ਆਈ ਲਵ ਯੂ ਜਾਨ। ਆਈ ਲਵ ਯੂ ਟੂ ਜੀ। ਉਹ ਮੈਂ ਤੁਹਾਨੂੰ ਕਹਿਦਾ ਜੀ ਜੋ ਮੇਰਾ ਦਿਲ ਕਹਿੰਦਾ ਜੀ। ਹਾਂਜੀ ਹਾਂਜੀ ਤੁਸੀਂ ਕਹੋ, ਮੈਂ ਵੀ ਤਾਂ ਤੁਹਾਨੂੰ ਕਹਿ ਹੀ ਦਿੱਤਾ। ਮੇਰੀ ਜਾਨ ਦਿਲ ਕਰਦਾ ਤੁਸੀਂ ਕੁਝ ਖਾਦਾ ਪੀਤਾ? ਤੁਸੀਂ ਕੁਝ ਖਾਦਾ ਪੀਤਾ ਹੈ? ਮੈਨੂੰ ਦੱਸੋ ਕੀ ਚਾਹੀਦਾ ਹੈ? ਅਮਰੂਦ ਲਿਆਵਾਂ? ਬੜੇ ਹਾਂ। ਮਿੱਠੇ ਲੱਗੇ ਮਨ ਹਾਂ ਮੇਰੇ ਹਾਂ ਲੱਗੇ। ਤੁਸੀਂ ਤਾਜ਼ੇ ਅਮਰੂਦ ਨਾ ਬਾਗ ਦੇ ਲੈ ਕੇ ਆਣਾ। ਚਲੋ ਮੈਨੂੰ ਦੱਸਿਓ ਜਦੋਂ ਕੋਈ ਨਾ ਹੋਇਆ ਨਾ ਮੈਂ ਪੂਰਾ ਛਾਪਰ ਭਰ ਕੇ ਦੇ ਕੇ ਜਾਊਂ। ਮੇਰੇ ਕੋਲ ਇਸ ਟਾਈਮ ਕੋਈ ਵੀ ਨਹੀਂ ਹੈਗਾ। ਸ਼ਾਮ ਨੂੰ ਗੋਲ ਗੱਪੇ ਖਾਣ ਜਾਵਾਂਗੇ। ਪਿੱਛੇ ਕੋ ਬੋਲਦਾ ਤੁਹਾਡੇ? ਨਹੀਂ 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 ਕੋਈ ਵੀ ਨਹੀਂ ਤੁਹਾਨੂੰ ਵੈਸੇ ਲੱਗ ਰਿਹਾ ਉਹ ਨਾ ਅਸੀਂ ਸ਼ਾਮ ਨੂੰ ਅੱਜ ਗੋਲ ਗੱਪੇ ਵੀ ਖਾਣ ਜਾਵਾਂਗੇ। ਹਾਏ ਓਏ ਮੈਂ ਕਹਿੰਦਾ ਗੋਲ ਵੀ ਚੌਰਸ ਵੀ ਤਕੋਣ ਵੀ ਜਿਹੜਾ ਗੱਪਾ ਕਹੋਗੇ ਮੈਂ ਗੱਪੀ ਕਰ ਦੇਗਾ ਤੁਹਾਨੂੰ। ਸਿਰਫ ਤੁਸੀਂ ਮੈਨੂੰ ਇਹ ਦੱਸੋ ਜੇ ਮੈਂ ਤੁਹਾਨੂੰ ਦਿਲ ਦੀ ਗੱਲ ਕਵਾਂ ਤੇ ਮੰਨ ਲਓਗੇ? ਹਾਂ ਹਾਂ ਤੁਸੀਂ ਕਰੋ ਗੱਲ। ਤੁਸੀਂ ਮੇਰੀ ਵੀ ਮੰਨ ਲਓਗੇ। ਮੈਂ ਚਾਹੁੰਦਾ ਜੀ ਤੁਸੀਂ ਆ ਕਾਲੇ ਜੇ ਇਹਨੂੰ ਛੱਡ ਕੇ ਨਾ ਲੂਣ ਜੇ ਇਹਨੂੰ ਕਾਲੇ ਨੂੰ ਤੇ ਮੇਰੇ ਨਾਲ ਵਿਆਹ ਕਰਾ ਲਓ ਜੀ। ਹਾਂਜੀ ਹਾਂਜੀ ਮੈਂ ਤੇ ਪੂਰੀ ਪਲੈਨਿੰਗ ਕਰ ਲਈ ਹੈ। ਕਿ ਕਰਾ ਲਾਂਗੇ ਤੁਸੀਂ ਮੁਕਾਬਲਾ ਮੇਰੇ ਨਾਲ। ਤੇ ਫਿਰ ਮੈਂ ਅੱਛਾ ਕਹਿੰਦਾ ਤੁਸੀਂ ਵੀ ਮੇਰੀ ਇੱਕ ਗੱਲ ਮੰਨ ਲਓ ਨਾ। ਹਾਂਜੀ ਹੁਕਮ ਕਰੋ ਜੀ। ਤੁਸੀਂ ਵੀ ਆਪਣਾ ਮਕਾਨ ਮੇਰੇ ਨਾਮ ਲਵਾ ਦਿਓ। ਮਕਾਨ ਨਾ ਵੀ ਲਵਾ ਹਾਂ ਤੇ ਕੋਈ ਐਸੀ ਗੱਲ ਨਹੀਂ। ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਤੁਸੀਂ ਮੇਰੇ ਨਾਲ ਨੱਸ ਚਲੋਗੇ ਵਿਆਹ ਕਰਾਓਗੇ ਮੈਂ ਹਾਂ ਮਕਾਨ ਹਾਂ ਲਾ ਦੇਣਾ। ਮੇਰੀ ਗੱਲ ਸੁਣੋ ਤੁਸੀਂ ਅਗਰ ਮਕਾਨ ਮੇਰੇ ਨਾਮ ਲਾ ਦਿੱਤਾ ਨਾ ਤੁਸੀਂ ਜਿੱਥੇ ਕਹੋਗੇ ਮੈਂ ਤੁਹਾਡੇ ਨਾਲ ਜਾਣ ਨੂੰ ਤਿਆਰ ਹਾਂ। ਓਕੇ ਕਰੋ ਤੁਸੀਂ ਮੈਨੂੰ ਸਿਰਫ ਕੱਲ ਦੱਸੋ ਕਿ ਕਿਹੜੇ ਟਾਈਮ ਆ ਤੁਹਾਡੇ ਆਲੇ ਦੁਆਲੇ ਚੰਗੜ ਜੇ ਨਹੀਂ ਹੁੰਦੇ ਮੈਂ ਆ ਜਾਣਾ ਤੇ ਤੁਹਾਡੇ ਸਾਹਮਣੇ ਤੁਹਾਡੇ ਅੰਗੂਠੇ ਲਵਾਵਾਂਗਾ ਤੇ ਮੈਂ ਲਾਵਾਂਗਾ ਤੇ ਓਕੇ। ਉਹ ਨਾ 2 ਵਜੇ ਤੱਕ ਘਰ ਨਹੀਂ ਹੁੰਦੇ ਅੱਬਾ ਜੀ ਵੀ ਤੇ ਮੇਰੇ ਮੀਆਂ ਵੀ। ਮੇਰੀ ਜਾਨ ਆਉਣਾ ਜ਼ਰੂਰੀ। ਲੋ ਜੀ ਮੈਂ ਕੱਲ ਫਿਰ ਆਇਆ ਰਜਿਸਟਰੀ ਲੈ ਕੇ ਤੇ ਅੰਗੂਠੇ ਲਾ ਕੇ ਮਕਾਨ ਤੁਹਾਡੇ ਨਾਲ ਵੇ ਹੈ ਤੇ ਮੇਰੀ ਜਾਨ ਤੁਸੀਂ ਕੱਲ ਆਣਾ ਜ਼ਰੂਰ। ਮੇਰੀ ਜਾਨ ਮੈਂ ਕਹਿੰਦਾ ਮੈਂ ਹੁਣੇ ਆ ਜਾਣਾ ਕੱਲ ਵੀ ਆ ਜਾਣਾ। ਚੰਗਾ ਜੀ ਮੈਂ ਫਿਰ ਕੱਲ ਹਾਜ਼ਰ ਹੋਣਾ। ਚਲੋ ਠੀਕ ਹੈ ਅੱਲਾ ਹਾਫਿਜ਼। ਅੱਬਾ ਜੀ ਗੁੱਡ। ਇਹ ਫਸਾਇਆ ਨਾ ਜਾਲ ਚ ਉਹਨੂੰ ਜ਼ਰਾ। ਜੀਓ ਬਸ ਸਕੀਮਿਆਂ ਜੀਓ ਸਕੀਮਿਆਂ। ਓਏ ਆਪਣੀਆਂ ਨੋਵਾਂ ਨੂੰ ਕੋਈ ਇਦਾਂ ਦੀਆਂ ਸਕੀਮਾਂ ਦਿੰਦਾ ਜਿੱਦੇ ਤੇ ਤੂੰ ਦੇਣ ਡਿਆ ਵਾ। ਇਹ ਬਗੈਰ ਤੋਂ ਪੁਣਾ ਵਾ। ਮਕਾਨ ਵੀ ਤੇ ਮੇਰੇ ਨਾਲ ਲਾ ਰਿਹਾ ਨਾ। ਨਾਲ ਤੂੰ ਆਈ ਲਵ ਯੂ ਵੀ ਘਵਾ ਰਿਹਾ ਵਾ। ਓਏ ਮਕਾਨ ਅਸੀਂ ਉਹਨੂੰ ਜਾਲ ਚ ਫਸਾਉਣੇ ਆ। ਤੁਸੀਂ ਮਕਾਨ ਨਹੀਂ ਲੈਣਾ ਉਹਦੇ ਉਹ ਕੋਲੋਂ? ਤੁਸੀਂ ਉਹਦੇ ਕੋਲ ਮਕਾਨ ਲੈਣਾ ਮਾਜਾ ਮੇਰੀ ਗੈਰਤ ਦਾ ਤੇ ਲਾਉਣੀ ਆ। ਪਰ ਤੂੰ ਰੱਖ ਲੈ ਗੈਰਤ ਰੱਖ ਲੈ ਆਪਣੀ। ਮਕਾਨ ਸਾਡੇ ਨਾਮੇ ਉਹਦਾ ਹੋ ਜਾਣਾ। ਮੈਂ ਇਸ ਘਰ 'ਚ ਨਹੀਂ ਰਹਿਣਾ ਤੁਸੀਂ ਕਰ ਲਓ ਜੋ ਕਰਨਾ। ਜਾਣ ਦਵਾਂ ਨਹੀਂ ਮੈਂ ਚੱਲ ਜਾਣਾ ਤੂੰ ਰਹਿ ਚੱਲ ਜਾ ਤੂੰ ਚੱਲ ਰਹਿ। ਪਿਓ ਧੀ ਆਪੇ ਰੌਲਾ ਨਿਬੇੜ ਲਾਂਗੇ। ਜਾਓ। ਅੱਬਾ ਜੀ ਕੀ ਗੱਲ ਆ ਉਹਨੇ ਮੈਨੂੰ ਪੁੱਤ? ਕਹਿ ਦਿੱਤਾ ਕਿ ਮੈਂ ਕੱਲ ਮਕਾਨ ਦੇ ਕਾਗਜ਼ ਲੈ ਕੇ ਆਣਾ ਹਾਂ ਤੇ ਮੈਂ ਸਾਈਨ ਕਿਸ ਤਰ੍ਹਾਂ ਕਰਾਂਗੀ? ਮੈਂ ਤੇ ਪੜ੍ਹੀ ਲਿਖੀ ਨਹੀਂ। ਓਏ ਇਸ ਗੱਲ ਨੂੰ ਛੱਡ ਪੁੱਤ। ਅੰਗੂਠਾ ਲਾਉਣਾ ਇੰਜ ਕਰਕੇ ਆ ਸ਼ਾਹੀ ਲਾਉਣੀ ਹੈ ਤੇ ਸ਼ਾਹੀ ਕਰਕੇ ਐਂ ਕਰ ਦੇਣਾ ਤੂੰ ਬਸ। ਅੱਛਾ ਅੱਬਾ ਜੀ। ਹਾਂ ਹੁਣ ਆਹ ਗੱਲ ਹੋਈ ਆ ਤੇ ਤੂੰ ਹੀ ਦੱਸਣਾ ਭਰਾਵਾ ਮੈਂ ਕੀ ਕਰਾਂ। ਮੈਂ ਕਹਿ ਦਿੱਤਾ ਹੀ ਬਸ ਜੋ ਮੈਨੂੰ ਕੁੜੀ ਸੋਹਣੀ ਲੱਗਦੀ ਮੈਨੂੰ ਨਹੀਂ ਪਤਾ। ਮੈਂ ਨਹੀਂ ਚਾਹੁੰਦਾ ਕਿਸੇ ਵੀ ਤਰੀਕੇ ਉਹ ਉੱਥੇ ਰਵੇ ਕਾਲਿਆਂ ਕੋਲੋਂ। ਉਹ ਕੁੜੀ ਤੇ ਮੈਨੂੰ ਵੀ ਸੋਹਣੀ ਲੱਗਦੀ ਆ। ਗੱਲ ਇਹ ਆ ਵੀ ਤੂੰ ਜਦੋਂ ਇਹ ਕਦਮ ਚੱਕਣ ਤੋਂ ਪਹਿਲੇ ਮੇਰੇ ਨਾਲ ਮਸ਼ਵਰਾ ਕੀਤਾ। ਉਹ ਯਾਰ ਅਗਲੀ ਨੇ ਇੱਕਦਮ ਫੋਨ ਤੇ ਕਹਿਤਾ ਵੀ ਆਪਣਾ ਮਕਾਨ ਮੇਰੇ ਨਾਵੇਂ ਲਾ ਤੇ ਮੈਂ ਹੁਣ ਕੀ ਕਹਿੰਦਾ ਅੱਗੋਂ। ਉਹ ਤੇ ਕਹੀਦਾ ਹੁੰਦਾ ਵੀ ਮੈਂ ਸੋਚ ਕੇ ਦੱਸਦਾ ਵਾਂ। ਹੁਣ ਮੈਂ ਕਿਰਾਏ ਤੇ ਆ ਮੈਂ ਕਿਹੜਾ ਮਕਾਨ ਨਾਵੇਂ ਲਾਵਾਂ ਉਹਦੇ ਯਾਰ। ਐਵੇਂ ਇਹ ਸੋਚਣ ਡਿਆ ਵੀ ਤੂੰ ਆਪ ਕਿਰਾਏ ਤੇ ਆ ਉਹਨੂੰ ਤੂੰ ਮਕਾਨ ਲੈ ਕੇ ਦੇਣ ਦਾ ਕਹਿਤਾ ਨਾ ਲਾਉਣ ਦਾ ਹੈ। ਓਏ ਇੱਥੇ ਮੇਰਾ ਸਾਥ ਦੇ। ਹੁਣ ਜੇ ਮੈਨੂੰ ਤੋਰਿਆ ਹੀ ਨਾ ਤਾਂ ਪੂਰਾ ਆਪੜ ਵੀ ਉੱਥੇ ਕਿੱਧਰ ਨੂੰ ਜਾਣਾ। ਇੱਕ ਆਈਡੀਆ ਹੀ ਮੇਰੇ ਕੋਲ। ਕੀ? ਜੇ ਮੈਂ ਤੇਰੀ ਇਹ ਹੀ ਚਾਲ ਹਾਂ ਤੇਰੇ ਲਈ ਫਾਇਦੇਮੰਦ ਬਣਾ ਲਾ ਫੇਰ। ਹਾਂ ਤੇ ਫਿਰ ਤੇਰੀ ਮਿਹਰਬਾਨੀ ਆ। ਤੂੰ ਯਾਰ ਮੇਰਾ ਕਾਹਦਾ ਅੱਗੋਂ ਤੂੰ ਦੱਸ ਕੀ ਕਰਾਂ। ਉਹ ਦੁਨੀਆ ਐਵੇਂ ਨਹੀਂ ਫਿਰ ਮਿੱਠਾ ਸਕੀਮਾਂ ਵਾਲਾ। ਆ ਮਿੱਠਾ ਜ਼ਿੰਦਾਬਾਦ। ਤੂੰ ਹੁਣ ਭਲਾ ਕੀ ਕਰਨਾ? ਹਾਂ ਉਹ ਤੇਰਾ ਭਲਾ ਹੋਵੇ ਕਰੋ। ਲੈ ਚੰਗਾ ਫਿਰ ਮੈਂ ਚੱਲਦਾ। ਅੱਛਾ ਗੱਲ ਸੁਣ ਹੁਣ ਮੇਰਾ 10 ਨਹੀਂ ਲੱਖ ਵੱਧ ਗਿਆ। ਦਿੱਤਾ ਦਿੱਤਾ। ਹੈਲੋ ਆ ਜਾ। ਘਰ ਕੋਈ ਨਹੀਂ ਹੈਗਾ। ਘਰ ਤਾਂ ਨਹੀਂ ਗਏ? ਨਹੀਂ ਨਹੀਂ ਘਰ ਕੋਈ ਨਹੀਂ ਹੈਗਾ। ਬਸ ਠੀਕ ਹੈ ਇਹਦਾ ਮਤਲਬ ਤੂੰ ਸੱਚੀ ਆ ਕੀਤਾ। ਠੀਕ ਆ ਠੀਕ ਹੈ। ਜ਼ਰਾ ਆਈ ਲਵ ਯੂ ਦੁਬਾਰਾ ਬੋਲ ਦੇ। ਆਈ ਲਵ ਯੂ। ਓਏ ਬਸ ਕਹਿ ਜਾ। ਮੈਂ ਦੇਖੋ ਕਾਗਜ਼? ਹਾਂ ਜੀ ਮੈਂ ਆ ਕਚਹਿਰੀਆਂ ਚੋਂ ਨਾ ਕਢਾ ਲਏ ਮਕਾਨ ਦੇ ਕਾਗਜ਼ ਤੇ ਇਹ ਉਹਨਾਂ ਨੇ ਦੱਸਿਆ ਵੀ ਇਹ ਇੱਕ ਇੱਥੇ ਤੁਹਾਡਾ ਔਰ ਇੱਕ ਇੱਥੇ ਅੰਗੂਠਾ ਲੱਗਣਾ ਹੈ। ਇਹ ਅੰਗੂਠਾ ਲੱਗਣਾ ਮਕਾਨ ਤੇਰੇ ਨਾਮ। ਰਜਿਸਟਰੀ ਮੇਰੀ
ਲੇਕਿਨ ਵਾਦਾ ਪੂਰਾ ਕਰਨਾ, ਮੈਨੂੰ ਵਿਆਹ ਕਰਾਉਣਾ ਹਾਂ ਹੈ ਪੱਕਾ। ਲਾਈਏ ਫਿਰ ਗੁੱਠਾ। ਪਹਿਲਾਂ ਫੜ ਇਹ, ਪਹਿਲਾਂ ਇੱਥੇ ਲਾ। ਹਾਂ ਤੂੰ ਆ ਇੱਥੇ, ਇਹ ਇੱਥੇ ਹੋ ਗਈ। ਉਹ ਤੂੰ ਮੇਰੀ ਹੋ ਗਈ ਤੇ ਮਕਾਨ ਤੇਰਾ ਹੋ ਆ। ਪਹਿਲਾਂ ਫੜ ਕਾਗਜ਼ ਤੇ ਆਪਾਂ ਕਦੋਂ ਤੋੜੀਏ ਫਿਰ? ਸ਼ਾਮ ਨੂੰ ਮੈਂ ਦੱਸਾਂਗੀ ਤੈਨੂੰ ਫੋਨ ਮੈਨੂੰ ਫੋਨ ਤੇ ਦੱਸਣਾ ਹੈ। ਚਾਹ ਨਹੀਂ ਪਿਲਾਉਣੀ ਆਪਣੇ ਸੋਹਣੇ ਹੱਥਾਂ ਦੀ, ਚਾਹ ਵੀ ਮਿਲੇਗੀ ਤੇ ਤੇਰੇ ਲਈ ਮੈਂ ਵੈਸੇ ਵੀ ਬੜਾ ਬੰਦੋਬਸਤ ਕੀਤਾ ਤੇ ਲਿਆ ਜਲਦੀ ਜਲਦੀ ਖਾਈਏ। ਮੈਂ ਤੈਨੂੰ ਖਵਾਵਾਂ, ਤੂੰ ਮੈਨੂੰ ਖਵਾ। ਲਿਆਣਾ ਜ਼ਰਾ ਚਾਹ। ਕਿੰਨੇ ਲਿਆਉਣੀ? ਕਰਦੇ ਬੰਦੋਬਸਤ ਤੇਰਾ ਹੈ। ਕੁੜੀ ਇਧਰੋਂ ਚਾਹ ਦੇ ਨਾਲ ਪੇਸਟਰੀਆਂ ਮੰਗਾ ਦਈਏ ਤੈਨੂੰ? ਨਹੀਂ ਨਹੀਂ ਐਦਾਂ ਨਹੀਂ, ਤਲਿਆ ਨਾਨ ਖਾ ਕੇ ਜਾਣਾ ਐਦਾਂ ਨਹੀਂ। ਮੈਂ ਉਹ ਕਹਿੰਦੀ ਸੀ ਕੋਈ ਚੰਗਾ ਬਾਬਾ ਦੱਸੋ, ਮੈਂ ਦਮ ਕਰਾਉਣਾ, ਮੇਰੇ ਸਿਰ 'ਚ ਦਰਦ ਆ। ਹੋ ਗਿਆ ਅਦਾਮੀ ਹੋਇਆ ਵਾ। ਅਦਾਮੀ ਕਰਨਾ ਸੀ ਹੁਣ। ਸੌਰੀ ਮੇਰੇ ਪੇਪਰ ਮੈਂ ਗਿਆ ਓ ਯਾਰ ਤੇਰੇ ਪੇਪਰ ਤੇ ਕੁੜੀਏ ਟਰੰਕ 'ਚ ਰੱਖਣੇ ਆ, ਫੜਾਉਣੇ ਨਹੀਂ ਹੁਣ ਕਿਸੇ ਨੂੰ। ਪੇਪਰ ਆਪਣੇ ਹੋ ਗਏ ਹੁਣ ਇਹ। ਹਾਂਜੀ ਹੁਣ ਸਿਰਫ ਤੁਸੀਂ ਇੱਥੋਂ ਗੁਜ਼ਰਨਾ ਹੀ ਆ ਹੁਣ ਬਸ। ਤੁਹਾਨੂੰ ਸਿਰਫ ਜੁੱਤੀ ਵੜਨੀ ਆ। ਜਿੱਦਾਂ ਜਨਾਜ਼ਾ ਗੁਜ਼ਰਦਾ ਇਦਾਂ ਲੰਘ ਜਾਓ। ਪੱਕੀ ਗੱਲ ਆ। ਹਾਂਜੀ ਹਾਂਜੀ ਪੱਕੀ ਲੋਹੇ ਤੇ ਲਕੀਰ ਗੱਲ ਆ। ਵੈਸੇ ਸ਼ਰਾਫਤ ਪਤਾ ਕਿਹੜੇ ਕੰਮ 'ਚ ਆ? ਜੀ ਕਿਹੜੇ ਕੰਮ 'ਚ? ਕਿ ਤੂੰ ਆਪਣੀ ਬੁੱਢੀ ਲੈ, ਹਾਂ ਤੂੰ ਇਹਨਾਂ ਦੋਵਾਂ ਨੂੰ ਲੈ, ਅੱਛਾ। ਤੇ ਇਹ ਘਰ 'ਚੋਂ ਨਾ ਪ੍ਰਰ ਓਏ ਤੁਸੀਂ ਜਾਣਾ ਪਹਿਲ, ਇਹ ਸਾਡੀ ਹੋ ਗਈ ਜਗ੍ਹਾ ਤੇਰੀ। ਕਮਲਾ ਹੋ ਗਿਆ ਕਮਲਾ। ਪੱਕੀ ਗੱਲ ਆ। ਹਾਂਜੀ ਇਹ ਸਾਰਾ ਇਹ ਮੇਰੇ ਨਾਲ ਤਾਂ ਧੋਖਾ ਹੋ ਗਿਆ ਹਨਾ। ਹਾਂਜੀ ਪਤਾ ਹੋ ਗਿਆ। ਮੈਂ ਆਪਣਾ ਮਕਾਨ ਤੁਹਾਡੇ ਨਾਮੇ ਲਾਤਾ। ਨਾ ਨਿਕਲਣ ਵਾਲੀ ਗੱਲ ਕਰ। ਆ ਗੁੱਠੇ ਲਾਏ ਹੁਣੇ ਹੀ। ਇਹ ਮਕਾਨ 'ਚ ਤੁਸੀਂ ਹੁਣ ਤਿੰਨਾਂ ਨੇ ਰਹਿਣਾ ਹੈ ਤੇ ਕਿਰਾਇਆ ਮੈਨੂੰ ਦੇਣਾ ਹੈ। ਇਹ ਮਕਾਨ ਮੇਰਾ ਹੈ। ਹਾਂਜੀ ਹਾਂਜੀ ਜਿੱਚ ਤੂੰ ਰਹਿ ਰਿਹਾ ਉਹ ਵੀ ਸਾਡਾ ਤੇ ਇਹ ਵੀ ਸਾਡਾ ਵਾ। ਬੁੱਢਿਆ ਤੁਸੀਂ ਮੈਨੂੰ ਕੀ ਬੁੱਧੂ ਸਮਝਿਆ? ਜੀ ਹੈ ਪੜਿਆ ਹੈ ਤੁਹਾਡੇ 'ਚ ਕੋਈ? ਉਹ ਤਾਂ ਨਹੀਂ ਪੜੀ ਪਤਾ ਮੇਰਾ ਮੈਨੂੰ। ਪੁੱਤ ਪੜਿਆ। ਇਹ ਜ਼ਰਾ ਇਹ ਪੜੀ ਮੇਰਾ ਵੀਰ, ਕੀ ਲਿਖਿਆ ਇਹਦੇ 'ਚ? ਮੈਂ ਜਿੱਥੇ ਤੁਹਾਡੀ ਨੌਂ ਨੇ ਤੇ ਤੇਰੀ ਬੁੱਢੀ ਨੇ ਗੂਠੇ ਲਾਏ। ਪਰ ਲੈ ਆਈ ਲਵ ਯੂ। ਪਤਾ ਲੱਗ ਜਾਂਦਾ ਵਾ। ਬਾ ਲੁੱਟੇ ਗਏ ਆ, ਮਾਰੇ ਗਏ ਆ ਆਪਾਂ। ਕੀ ਹੋਇਆ ਪੁੱਤ? ਉਹ ਇਹਦੇ ਉੱਤੇ ਲਿਖਿਆ ਵਾ, ਇਹਨੇ ਜਿਹੜੇ ਗੂਠਿਆਂ ਦੇ ਨਿਸ਼ਾਨ ਲਾਇਆ, ਮਕਾਨ ਇਹਦੇ ਨਾਵੇਂ ਲਾਤਾ ਵਾ। ਯੈਸ ਹੁਣ ਤੁਹਾਡੇ ਕੋਲ ਆ ਸਿਰਫ 2 ਦਿਨ ਦਾ ਟਾਈਮ। ਇਹ ਆਪਣਾ ਟਿੰਡੇ ਭਾਂਡੇ ਚੱਕੋ ਤੇ ਛੱਪੜ ਤੇ ਜਾ ਕੇ ਵਸੋ, ਤੇ ਮੈਂ ਨਹੀਂ ਤਾਂ 2 ਦਿਨ ਬਾਅਦ ਪੁਲਿਸ ਆ ਕੇ ਖਾਲੀ ਕਰਾ ਦੇਗੀ। ਆਈ ਲਵ ਯੂ ਬਾਬਾ ਜੀ, ਟੂ, ਸਾਡੇ ਤੋਂ ਆਈ ਲਵ ਯੂ ਟੂ। ਹਾਂਜੀ ਤਾਵਰ ਫਿਲਮਾਂ ਦਾ ਹੀਰੋ ਚੰਗਾ ਰਹਿ ਗਿਆ ਤੂੰ। ਨੌ ਨਾਲ ਰਲ ਕੇ ਕਿਹੜੇ ਪਲਾਨ ਬਣਾਉਂਦਾ ਫਿਰਦਾ ਸੀ? ਪਹਿਲੇ ਤਾਂ ਉਹ ਮੇਰੇ ਹੱਕ 'ਚ ਸੀ, ਉਹਦੇ ਕੋਲ 2 ਵਾਰੀ ਤੂੰ ਆਈ ਲਵ ਯੂ ਕਢਾਤਾ। ਉਤੋਂ ਨੈਸ਼ਾ ਜਿਹੜਾ ਪੜ੍ਹੇ ਲਿਖੇ ਨਾਲ ਗੱਲ ਨਾ ਬਾਦਾ ਵਾਦਾ ਗੂਠੇ ਲਾਉਣ ਦੀ ਕੀਤੀ ਆ। ਬੜਾ ਆਪਣੇ ਵੱਲੋਂ ਬਣਿਆ ਤੂੰ ਵੀ ਸਿਆਸਤਦਾਨ। ਚਲੋ ਹੁਣ ਛੱਪੜ ਤੇ ਜਾ ਕੇ ਰਹੀਏ, ਉੱਥੇ ਮਕਾਨ ਲੈ ਲੈਣੇ ਆ। ਅਗਲੇ 2 ਦਿਨਾਂ ਬਾਅਦ ਪੁਲਿਸ ਲੈ ਆਉਣੀ ਇੱਥੇ। ਐਡੇ ਤੁਸੀਂ ਸਿਆਣੇ ਬਣਦੇ ਆ। ਮੇਰਾ ਤਾਂ ਦਿਲ ਕਰਦਾ ਤੇਰਾ ਸਮਾਨ ਚਕਾਵਾਂ, ਤੈਨੂੰ ਘਲਾ ਦੇਵਾਂ ਘਰੇ ਹੀ, ਉੱਥੇ ਜਾ ਕੇ ਉਹਨੂੰ ਆਈ ਲਵ ਯੂ ਕਹਿ ਲਈ। ਮੇਰਾ ਕੀ ਕਸੂਰ ਆ? ਮੈਨੂੰ ਤੇ ਅੱਬਾ ਜੀ ਨੇ ਕਿਹਾ ਸੀ।